ਮੇਰੇ ਸੰਗੀਓ ਸਾਥੀਓ ਤੇ ਮਿੱਤਰੋ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 444 YouTube ਚੈਨਲ ਤੇ ਤੁਸੀਂ ਕਰ ਦਿਓ ਇਹਨੂੰ ਸਬਸਕ੍ਰਾਈਬ ਤੇ ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ। ਜੀਮ ਜਾਨੀ ਚਿੱਠੀਏ ਮੇਰੀਏ ਨੀ ਕਿਹੜੇ ਜਾਏਂਦੀ ਮੁਲਕ ਪੰਜਾਬ ਅੰਦਰ ਯਾਰਾਂ ਸੰਗੀਆਂ ਨੂੰ ਮੇਰਾ ਸਲਾਮ ਆਖੀ ਨਾਲੇ ਆਖਣਾ रखना ख्याल अंदर जींदे रहे ते मिलां लख वारी मर गए ते मिलांगे ख्वाब अंदर। मैं तोड़ा संगी साथी ते मित्र इकबाल गुजर ते तुसीं देख रहे हो अपना पंजाब 444 YouTube चैनल। कहते हैं कि सड़कों के मुसाफिर सड़कों नाल ही मुहब्बत करते हैं कि जिन्हां दियां जिंदगियां दा ज़्यादातर हिस्सा ते ज़्यादातर वक्त ਉਹ ਸੜਕਾਂ 'ਤੇ ਹੀ ਸਫ਼ਰ ਕਰਦਿਆਂ ਅਤੇ ਗੱਡੀਆਂ ਚਲਾਉਂਦਿਆਂ ਅਤੇ ਗੱਡੀਆਂ ਹੀ ਦੇਖਦਿਆਂ ਅਤੇ ਗੱਡੀਆਂ ਦੇ ਨਾਲ ਹੀ ਭਿੜਦਿਆਂ ਵਕਤ ਗੁਜ਼ਰ ਜਾਏ ਅਤੇ ਉਹਨੂੰ ਇੱਕ ਉਣਸ ਜੀ ਹੋ ਜਾਂਦੀ ਹਰ ਉਹ ਸੜਕ ਨਾਲ ਜਿਹਦੇ 'ਤੇ ਉਹ ਗੁਜ਼ਰਿਆ ਹੁੰਦਾ। ਮੈਂ ਵੀ ਅੱਜ ਰਾਵਲਪਿੰਡੀ ਦੇ ਏਰੀਏ PWD ਇੱਕ ਇੰਜੇ ਤਰੀਕੇ ਹੀ ਪਹੁੰਚਿਆ ਅਤੇ ਮੈਨੂੰ ਉਹ ਇਲਾਕਾ ਆਪਣਾ ਅਤੇ ਜਾਣ ਪਹਿਚਾਣ ਵਾਲਾ ਲੱਗਾ। मैं क्या क्यों ना मैं अपने यारां संगियां ते दोस्तां नूं इस इलाके दा भी व्यू करा देवां। मैं जूं ही बैरिया टाउन तो बाहर निकलिया ते मैं अपना कैमरा मोबाइल दा ऑन कीता ते क्या कि मैं हुण जिहड़ी वीडियो दा स्टाल लवां ते यारां संगियां नूं ज़रूर ये एरिया दसां कि जिहड़ा साफ सुथरा है या नहीं है। इतना रोड का इतना टुटे भजे रोड ने लेकिन ਉਹਦੇ इर्द गिर्द ਜਿਹੜੀਆਂ ਦੁਕਾਨਾਂ ਤੇ ਜਿਹੜੇ ਬ੍ਰਾਂਡ ਨੇ ਉਹ ਪਾਕਿਸਤਾਨ ਦੇ ਬਲਕਿ ਇੰਟਰਨੈਸ਼ਨਲ ਬ੍ਰਾਂਡ ਸਾਰੇ ਇੱਥੇ ਮੌਜੂਦ ਨੇ। ਸ਼ਾਮ ਦਾ ਇੱਥੇ ਰੈਸਟੋਰੈਂਟ ਦਾ ਰਸ਼, ਲੋਕਾਂ ਦੇ ਖਾਣ ਪੀਣ ਦਾ ਸ਼ੌਕ, ਲੋਕਾਂ ਦਾ ਇੱਥੇ ਸ਼ਾਮ ਨੂੰ ਆਉਣਾ, ਇਸ ਤਰ੍ਹਾਂ ਹੀ ਇੱਕ ਜੰਮੇ ਗਫੀਰ ਜਿਹਾ ਲੱਗ ਜਾਂਦਾ ਅਤੇ ਸ਼ਾਮ ਦੇ ਟਾਈਮ ਇੱਥੇ ਰੌਣਕ ਜਿਹੜੀ ਹੈ ਉਹ ਬੜੀ ਦੁਬਾਲਾ ਜੀ ਹੋ ਜਾਂਦੀ। ਹਰ ਆਉਣ ਵਾਲੇ ਦਾ ਦਿਲ ਵੀ ਲੱਗਿਆ ਰਹਿੰਦਾ ਤੇ ਦਿਲ ਲਗਾਈ ਵੀ ਰੱਖਦਾ। ਗੱਡੀਆਂ ਦਾ ਰਸ਼ ਤੇ ਗੱਡੀਆਂ ਦਾ ਇੱਕ ਦੂਸਰੇ ਦੇ ਨਾਲ ਦੌੜ ਦੜਾਈ ਵੀ ਇੱਥੇ ਹੀ ਹੁੰਦੀ ਰਹਿੰਦੀ ਹੈ। ਮੈਂ ਵੀ ਇੰਜੇ ਗੁਜ਼ਰ ਰਿਹਾ ਸੀ ਤੇ ਮੈਨੂੰ ਵੀ ਆਪਣੀ ਗੱਡੀ ਦੇ ਨਾਲ ਤਿੰਨ ਜਿਹੜੇ ਨੇ ਉਹ ਵਾਟਰ ਬੋਜ਼ਰ ਜਿਹੜੇ ਨੇ ਟਰੈਕਟਰ ਵਾਲੇ ਉਹ ਮੈਨੂੰ ਟੱਕਰ ਗਏ। ਨਾ ਮੈਂ ਉਹਨਾਂ ਨੂੰ ਕ੍ਰਾਸ ਕਰਨ ਜੋਗਾ ਤੇ ਨਾ ਉਹਨਾਂ ਨੂੰ ਮੈਂ ਜਿਹੜਾ ਉਹ ਛੱਡਣ ਜੋਗਾ। ਉਹਨਾਂ ਦਾ ਰਸ਼ ਉਹ ਦੋ ਅੱਗੇ ਤੇ ਇੱਕ ਪਿੱਛੇ, ਇਸ ਤਰ੍ਹਾਂ ਹੀ ਮੈਂ ਫਸ ਕੇ ਤੇ ਮੈਂ ਆਲੇ ਦੁਆਲੇ ਦੀ ਵੀਡੀਓ ਬਣਾਉਣ ਲੱਗਿਆ। ਮੇਰੀ ਨਜ਼ਰ ਇੱਧਰ ਸੀ, ਲਿਹਾਜ਼ਾ ਜੋ ਵੀ ਹੋਇਆ ਲੇਕਿਨ ਖੈਰ ਖਰੀਅਤ ਨਾਲ ਸਭ ਕੁਛ ਠੀਕ ਹੋਇਆ। ਕੋਈ ਗੱਡੀ ਦਾ ਮੇਨ ਨੁਕਸਾਨ ਨਾ ਹੋਇਆ। ਮੈਂ ਉਹਦੇ ਇਰਦ ਗਿਰਦ ਜਿਹੜੀਆਂ ਚੀਜ਼ਾਂ ਸੀ ਉਹ ਫਿਲਮਾ ਰਿਹਾ ਸੀ। ਮੈਨੂੰ ਬੜੀਆਂ ਚੰਗੀਆਂ ਸੁਥਰੀਆਂ ਅਤੇ ਬੜੀਆਂ ਚੰਗੀਆਂ ਬ੍ਰਾਂਡ ਦੀਆਂ ਦੁਕਾਨਾਂ ਨਜ਼ਰ ਆਈਆਂ। ਮੈਂ ਵੀ ਉੱਥੇ ਵੇਖਦਾ ਰਿਹਾ ਅਤੇ ਉਹਨਾਂ ਦੇ ਨਾਮ ਪੜ੍ਹਦਾ ਰਿਹਾ। ਲਿਹਾਜ਼ਾ ਮੇਰਾ ਖਲੋਣਾ ਉੱਥੇ ਰੁਕਣਾ ਅਤੇ ਕੋਈ ਮਕਸਦ ਨਹੀਂ ਸੀ। ਲਿਹਾਜ਼ਾ ਮੈਂ ਇੱਕ ਵੀਡੀਓ ਹੀ ਬਣਾਉਣੀ ਸੀ, ਸੋ ਮੈਂ ਉਹ ਵੀਡੀਓ ਫਿਲਮਾਉਂਦਾ ਗਿਆ ਅਤੇ ਉਹ ਫਿਲਮ ਬਣਦੀ ਗਈ। ਗੱਡੀਆਂ ਜਿਹੜੀਆਂ ਸਨ ਛੋਟੀਆਂ ਵੱਡੀਆਂ ਉੱਥੇ ਆਮ ਅਤੇ ਰਸ਼ ਆਮ ਸੀ। ਜਿਸ ਤਰ੍ਹਾਂ ਹੁਣ ਤੁਸੀਂ ਵਾਟਰ ਬੋਜ਼ਰ ਦੇਖ ਰਹੇ ਹੋ, ਇੱਥੇ ਲੋਕ ਜ਼ਿਆਦਾਤਰ ਜਿਹੜਾ ਪਾਣੀ ਉਹ ਇਹਨਾਂ ਹੀ ਟਰੈਕਟਰ ਵਾਲਿਆਂ ਬੋਜ਼ਰਾਂ ਵਾਲਿਆਂ ਕੋਲੋਂ ਹੀ ਮੰਗਵਾਉਂਦੇ ਨੇ, ਕਿਉਂਕਿ ਇਹਨਾਂ ਦੇ ਘਰਾਂ ਵਿੱਚ ਜਿਹੜਾ ਉਹ ਪਾਣੀ ਜਿਹੜਾ ਉਹ ਕੌੜਾ। ਲਿਹਾਜ਼ਾ ਬੋਜ਼ਰ ਦਾ ਹੀ ਬਾਅਦ ਥੱਲਿਓਂ ਪਾਣੀ ਜਿਹੜਾ ਬਹੁਤ ਮੁਸ਼ਕਿਲ ਨਿਕਲਦਾ ਅਤੇ ਲਿਹਾਜ਼ਾ ਜ਼ਿਆਦਾਤਰ ਜਿਹੜੇ ਘਰਾਂ ਵਿੱਚ ਉਹ ਬੋਜ਼ਰ ਦਾ ਹੀ ਪਾਣੀ ਪਾਇਆ ਜਾਂਦਾ। ਇਸੇ ਵਾਸਤੇ ਇੱਥੇ ਜ਼ਿਆਦਾਤਰ ਲੋਕ ਬੋਜ਼ਰਾਂ ਦੇ ਡਿਪੈਂਡ ਕਰਦੇ ਨੇ। ਮੇਰੇ ਸੰਗੀਓ ਦੋਸਤੋ ਤੇ ਮਿੱਤਰੋ, ਇਹਦੇ ਇਰਦ ਗਿਰਦ ਚੰਗੇ ਸਕੂਲ ਤੇ ਚੰਗੀਆਂ ਬ੍ਰਾਂਡਾਂ ਤੇ ਚੰਗੇ ਬੇਕਰੀਜ਼ ਇੱਥੇ ਮੌਜੂਦ ਨੇ। ਲਿਹਾਜ਼ਾ ਇੱਥੇ ਬੜੀਆਂ ਅੱਛੀਆਂ ਜਿਹੜੀਆਂ ਨੇ ਉਹ ਮਸਜਿਦ ਵੀ ਬਹੁਤ ਖੂਬਸੂਰਤ ਦਿਖਾਈ ਦਿੱਤੀ ਮੈਂ ਇੱਥੇ ਜਿਹੜੇ ਨੇ ਉਹ ਚੰਦ ਇੱਕ ਦੋਸਤਾਂ ਨਾਲ ਮਿਲਣ ਵਾਸਤੇ ਉਹਨਾਂ ਨੂੰ ਕਾਲ ਵੀ ਕੀਤੀ। ਲਿਹਾਜ਼ਾ ਉਹ ਅਵੇਲੇਬਲ ਨਾ ਹੋਵੇ। ਮੈਂ ਇਸ ਜਿਹੜਾ ਵਾਟਰ ਬੋਜ਼ਰ ਦੇ ਨਾਲ ਲੱਗਦਾ ਬਚ ਗਿਆ। ਲਿਹਾਜ਼ਾ ਮੈਂ ਇਹਦੇ ਤੋਂ ਬਚਣਾ ਹੀ ਮਕਸੂਦ ਸਮਝਿਆ। ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਦੋਵੇਂ ਬੋਜ਼ਰ ਮੇਰੇ ਅੱਗੇ ਨੇ ਅਤੇ ਇਹਦੇ ਇੱਕ ਪਿੱਛੇ ਮੇਰੇ ਉਹ ਚੱਲ ਰਿਹਾ ਅਤੇ ਮੈਨੂੰ ਇਹਨਾਂ ਨੂੰ ਕ੍ਰਾਸ ਕਰਨਾ ਅਤੇ ਇਹਨਾਂ ਨੂੰ
ਇਹਨਾਂ ਤੋਂ ਪਿੱਛੇ ਰਹਿ ਕੇ ਵੀ ਰਹਿਣਾ ਵੀ ਮੁਸ਼ਕਿਲ ਤੇ ਕ੍ਰਾਸ ਕਰਨਾ ਵੀ ਮੁਸ਼ਕਿਲ। ਲਿਹਾਜ਼ਾ ਮੈਂ ਜਿਹੜਾ ਉਹ ਜ਼ਿਆਦਾਤਰ ਤਵੱਜਾ ਜਿਹੜੀ ਹੈ ਉਹ ਆਲੇ ਦੁਆਲੇ ਹੀ ਸ਼ੁਰੂ ਕਰ ਦਿੱਤੀ ਤੇ ਮੈਂ ਉਹ ਆਪਣੇ ਇਰਦ ਗਿਰਦੀਆਂ ਜਿਹੜੀਆਂ ਨੇ ਉਹ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਲਿਹਾਜ਼ਾ ਮੇਰਾ ਕੁਛ ਥੋੜ੍ਹਾ ਜਿਹਾ ਵਕਤ ਗੁਜ਼ਰਿਆ ਤੇ ਮੈਨੂੰ ਉਹ ਬੋਜ਼ਰ ਦਾ ਥੋੜ੍ਹਾ ਜਿਹਾ ਵਕਫਾ ਲੱਭ ਗਿਆ ਤੇ ਮੈਂ ਇਹਨਾਂ ਤਿੰਨਾਂ ਬੋਜ਼ਰਾਂ ਨੂੰ ਕ੍ਰਾਸ ਕਰ ਲਿਆ। ਲੇਕਿਨ ਮੇਰੀ ਗੱਲ ਕਰਨ ਦਾ ਸਿਰਫ ਇਤਨਾ ਮਕਸਦ ਹੈ ਕਿ ਕੋਈ ਤੌਰ ਤਰੀਕਾ ਨਹੀਂ ਕਿ ਹਰ ਜਿਹੜਾ ਵੀ ਆਉਂਦਾ ਤੇ ਉਹ ਇੱਕ ਦੂਸਰੇ ਦੇ ਵਿੱਚ ਗੱਡੀ ਫਸਾ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਨਾ ਕੋਈ ਲੈਣ ਦਾ ਤੇ ਨਾ ਹੀ ਕੋਈ ਡਿਸਿਪਲਿਨ ਦਾ ਇੱਥੇ ਮੈਂ ਕਾਨੂੰਨ ਦੇਖਿਆ। ਲਿਹਾਜ਼ਾ ਰਸ਼ ਜ਼ਰੂਰ ਸੀ। ਮੋਟਰਸਾਈਕਲ ਵਾਲੇ ਮੋਟਰਸਾਈਕਲ ਖੱਬਿਓਂ ਸੱਜਿਓਂ ਕਿਸੇ ਤਰੀਕੇ ਵੀ ਕਰਕੇ ਤੇ ਅਗਾਂਹ ਕ੍ਰਾਸ ਕਰਕੇ ਗੁਜ਼ਰਨ ਦੀ ਕੋਸ਼ਿਸ਼ ਕਰਦੇ ਸਨ। ਅਸੀਂ ਆਸਤਾ ਕਰਕੇ ਤੇ ਉਹ ਚੈੱਕ ਪੋਸਟ ਦੇ ਕੋਲੇ ਪਹੁੰਚੇ। ਆ ਕਹਿ ਕੇ ਚਲੋ ਜੀ ਅਸੀਂ ਹੁਣ ਜਿਹੜਾ ਉਹ ਮੁਸ਼ਕਿਲ ਏਰੀਆ ਹਾਂ ਉਹ ਅਸੀਂ ਕ੍ਰਾਸ ਕਰ ਲਿਆ। ਅੱਗੇ ਜਿਹੜਾ ਥੋੜ੍ਹਾ ਜਿਹਾ ਦੇਖਿਆ ਤੇ ਲੋਕ ਗੱਡੀਆਂ ਖੜੀਆਂ ਸਨ ਤੇ ਸਬਜ਼ੀ ਤੇ ਵਗੈਰਾ ਦੀਆਂ ਦੁਕਾਨਾਂ ਵੀ ਦੂਰ ਦੂਰ ਨਜ਼ਰ ਆਈਆਂ ਤੇ ਕੁਝ ਨਰਸਰੀਆਂ ਵੀ 2-4 ਨਜ਼ਰ ਆਈਆਂ। ਇਸ ਤੋਂ ਬਾਅਦ ਅਸੀਂ ਜਿਹੜਾ ਥੋੜ੍ਹੇ ਜਿਹੇ ਅੱਗੇ ਗਏ। ਅਸੀਂ ਜਿਹੜਾ ਉਹ ਮੇਨ ਰੋਡ ਸਾਨੂੰ ਮਿਲ ਗਿਆ ਸੀ। ਸਾਡਾ ਮਕਸਦ ਮੇਨ ਰੋਡ ਇਸਲਾਮਾਬਾਦ ਹਾਈਵੇ 'ਤੇ ਚੜ੍ਹਨੀ ਹੈ। ਉਸ ਤੋਂ ਅਗਲੀ ਜਿਹੜੀ ਵੀਡੀਓ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਰੱਬ ਰਾਖਾ ਤੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ।